ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਗੁਰਬਚਨ ਸਿੰਘ ਨਾਰੰਗ ਜੀ ਦਾ, ਬਰੈਂਪਟਨ ਕੈਨੇਡਾ ਤੋਂ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੀ ਵਾਰ ਮੈਸੇਜ ਲਿਖ ਰਿਹਾ ਹਾਂ ਤੇ ਲਿਖਣ 'ਚ ਕੋਈ ਗਲਤੀ ਹੋਵੇ ਤਾਂ ਮਾਫ ਕਰ ਦੇਣਾ। ਗੱਲ 2020 ਰੈਫਰੈਂਡਮ ਦੀ ਪਟੀਸ਼ਨ ਸਾਈਨ ਕਰਨ ਦੀ ਜੇ ਕਰੀਏ ਤਾਂ ਬਹੁਤ ਹੀ ਸਲੋ ਸਾਈਨ ਹੋ ਰਹੇ ਨੇ। ਮੈਂ ਆਪਣੇ ਲਿੰਕ 'ਚ ਜਿੰਨੇ ਕਰਵਾ ਸਕਦਾ ਸੀ ਕਰਵਾ ਦਿੱਤੇ ਨੇ ਤੇ ਹੋਰ ਵੀ ਕੋਸ਼ਿਸ਼ ਕਰ ਰਿਹਾ। ਬਾਕੀ ਭਾਰਤ 'ਚ ਬਹੁਤੇ ਲੋਕਾਂ ਨੂੰ ਤਾਂ 2020 ਬਾਰੇ ਪਤਾ ਹੀ ਨਹੀਂ। ਜਿਨ੍ਹਾਂ ਨੂੰ ਪਤਾ ਹੈ ਤਾਂ ਉਹਨਾਂ ਕੋਲ ਤਾਂ ਫੋਨ ਨਹੀਂ ਹਨ, ਜੇ ਹੈ ਤਾਂ ਉਹਨਾਂ ਕੋਲ ਨੈਟ ਨਹੀਂ ਹੈ ਜਾਂ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ। ਭਾਰਤ ਸਰਕਾਰ ਨੇ ਮੀਡੀਆ ਦਾ ਗਲਾ ਤਾਂ ਪਹਿਲੇ ਹੀ ਘੁੱਟਿਆ ਹੋਇਆ ਹੈ। ਕਈ ਫੇਸਬੁੱਕ ਪੇਜ ਵੀ ਬੈਨ ਕੀਤੇ ਹੋਏ ਨੇ, ਕਈਆਂ ਕੋਲ ਈਮੇਲ ਨਹੀਂ ਬਣੀ ਹੋਈ। ਵੈਸੇ ਤਾਂ TV 84 ਵੱਲੋਂ ਵਾਰੀ 2020 ਰੈਫਰੈਂਡਮ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ, ਪਰ ਮੈਂ ਚਾਹੁੰਦਾ ਹਾਂ ਸਾਰੇ TV ਚੈਨਲਸ ਵਾਲੇ ਰਲ ਕੇ ਸਾਂਝੇ ਤੌਰ ਤੇ ਕੋਈ ਮੁਹਿੰਮ ਚਲਾਉਣ। ਇਸ ਗੋਲ ਨੂੰ ਬਹੁਤ ਜਲਦੀ ਜਿੱਤਿਆ ਜਾ ਸਕਦਾ ਹੈ। ਤਾਂ ਕਹਿੰਦਾ ਕਿ 2-4 ਦਿਨ ਸਾਰੇ ਪ੍ਰੋਗਰਾਮ ਬੰਦ ਕਰਕੇ ਸਿਰਫ 2020 ਰੈਫਰੈਂਡਮ ਦੀ ਜਾਣਕਾਰੀ ਕੌਮ ਨੂੰ ਦਿੱਤੀ ਜਾਵੇ। ਕੁਝ ਸੁਝਾਅ ਦੇਣਾ ਚਾਹੁੰਦਾ ਹਾਂ, ਕਿਰਪਾ ਕਰਕੇ ਸਾਰੀ ਜਾਣਕਾਰੀ ਇੱਕੋ ਪ੍ਰੋਗਰਾਮ ਵਿੱਚ ਦਿਓ। ਪਹਿਲਾ ਉਹਨਾਂ ਦਾ ਸੁਝਾਅ ਹੈਗਾ ਕਿ UNO ਕੀ ਹੈ, ਕਿੱਥੇ ਹੈ, ਇਸ ਦੀ ਕੀ ਪਾਵਰ ਹੈ ਤੇ ਸਾਡੇ ਲਈ ਕਿਸ ਤਰ੍ਹਾਂ ਕੰਮ ਕਰਦੀ ਹੈ। ਦੂਸਰਾ ਹੈ ਪਟੀਸ਼ਨ ਕੀ ਹੈ, ਇਸ ਦੇ ਫਾਇਦੇ ਤੇ ਨੁਕਸਾਨ ਕੀ ਨੇ, ਕਿਉਂਕਿ ਕਈ ਲੋਕ ਡਰਦੇ ਨੇ ਕਿ ਸਾਡਾ ਕਿਸੇ ਗੱਲ 'ਚ ਨਾ ਆਵੇ। ਤੀਸਰਾ ਹੈਗਾ ਅਗਰ UNO ਪੰਜਾਬ ਨੂੰ ਆਜ਼ਾਦ ਪੰਜਾਬੀ ਦੀ ਮਾਨਤਾ ਦੇ ਦਿੰਦੀ ਹੈ ਤਾਂ ਇਸ ਦੀ ਹਕੂਮਤ ਕਿਵੇਂ ਚੱਲੇਗੀ, ਯਾਨੀ ਫਾਈਨਾਂਸ ਦਾ ਕੀ ਪ੍ਰਬੰਧ ਹੋਵੇਗਾ, ਸੁਰੱਖਿਆ ਪ੍ਰਣਾਲੀ ਇੱਕਦਮ ਕਿੱਥੋਂ ਆਵੇਗੀ, ਵੱਖਰਾ ਤੇ ਨਿਆਰਾ ਰਾਜ ਕਿਵੇਂ ਦਾ ਹੋਵੇਗਾ, ਕੀ ਦੂਸਰੀਆਂ ਕੌਮਾਂ ਨੂੰ ਪੰਜਾਬ ਛੱਡ ਕੇ ਜਾਣਾ ਪਵੇਗਾ। ਜੀ ਡਾਕਟਰ ਸਾਹਿਬ। ਵੀਰ ਗੁਰਬਚਨ ਸਿੰਘ ਨਾਰੰਗ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਰੈਂਪਟਨ ਟੋਰਾਂਟੋ ਤੋਂ ਲਿਖਿਆ ਜੀ, ਪਹਿਲੀ ਵਾਰ ਲਿਖ ਰਹੇ ਨੇ। ਉਹਨਾਂ ਦਾ ਹੋਰ ਵੀ ਸ਼ੁਕਰੀਆ ਕਿ ਉਹਨਾਂ ਨੇ ਬੜੇ ਫੋਕਸ ਤਰੀਕੇ ਦੇ ਨਾਲ ਆਪਣੀ ਲਿਖਤ ਨੂੰ ਰੱਖਿਆ। ਉਹਨਾਂ ਦਾ ਜਿਹੜਾ ਪਹਿਲਾ ਕੰਸਰਨ ਹੈ ਕਿ ਜਿਹੜੀ 2020 ਨੂੰ ਲੈ ਕੇ ਪੈਟੀਸ਼ਨ ਹੈ ਜੀ, ਉਹਨਾਂ ਦਾ ਮਤਲਬ ਸ਼ਾਇਦ ਜਿਹੜੀ 15 ਅਗਸਤ ਦੀ ਆਜ਼ਾਦੀ, ਜਿਨ੍ਹਾਂ ਦੇ ਲਈ ਆਜ਼ਾਦੀ ਹੈ ਲੇਕਿਨ ਸਿੱਖਾਂ ਲਈ ਬਰਬਾਦੀ ਔਰ ਗੁਲਾਮੀ ਔਰ ਕਾਲਾ ਦਿਨ ਜੀ ਜੀ, ਇਸ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਨੇ ਇਨੀਸ਼ੀਏਟ ਕੀਤੀ ਹੈ ਵਾਈਟ ਹਾਊਸ ਤੋਂ ਪੈਟੀਸ਼ਨ ਕਿ ਸਾਨੂੰ ਜਿਹੜਾ ਅਸੀਂ ਇੰਡੀਅਨ ਆਕੂਪਾਈਡ ਪੰਜਾਬ 'ਚ ਔਰ ਆਜ਼ਾਦ ਖਾਲਿਸਤਾਨ ਅਸੀਂ ਚਾਹੁੰਦੇ ਹਾਂ। ਉਹਨਾਂ ਦਾ ਕਹਿਣਾ ਵੀ ਇਸ ਦੇ ਉੱਤੇ ਦਸਤਖਤ ਜਿਹੜੇ ਨੇ ਬੜੇ ਸਲੋਲੀ ਹੋ ਰਹੇ ਨੇ। ਮੈਂ ਪਿਛਲੇ ਐਤਵਾਰ ਤੋਂ ਬਾਅਦ ਤੇ ਨਹੀਂ ਫੋਲੋ ਕਰ ਸਕਿਆ ਇਸ ਨੂੰ ਕਿਉਂਕਿ ਮੈਂ ਵਾਸ਼ਿੰਗਟਨ ਆ ਗਿਆ, ਪਰ ਮੈਨੂੰ ਇਹ ਜ਼ਰੂਰ ਲੱਗਾ ਸੀ ਉਸ ਤੋਂ ਪਿਛਲੀ ਸ਼ਾਮ ਸੈਚਰਡੇ ਜਦੋਂ ਮੈਂ ਰਿਚਮੰਡ ਹਿੱਲ ਗਿਆ ਤੇ 12-13 ਹਜ਼ਾਰ ਦਸਤਖਤ ਹੀ ਉਹਨਾਂ ਨੇ ਦੱਸਿਆ ਜਿਹੜੇ ਉਹਨਾਂ ਦੇ ਵਲੰਟੀਅਰ ਸਨ ਜੀ। ਅਗਰ ਮੈਂ ਉਹਨਾਂ ਨੂੰ ਇਨਸਿਸਟ ਕੀਤਾ ਕਿ ਸੈਚਰਡੇ ਦਾ ਦੀਵਾਨ ਤੋਂ ਪਹਿਲਾਂ ਮੈਂ ਘੰਟਾ ਚਲਾ ਗਿਆ ਸੀ ਕਿ ਨਹੀਂ ਤੁਸੀਂ ਅੱਜ ਵੀ ਟੇਬਲ ਲਾਓ, ਪਰ ਬਾਅਦ 'ਚ ਉਹਨਾਂ ਨੇ ਦੱਸਿਆ ਕਿ ਭਾਈ few hundred more ਆਏ। ਸੋ ਜਦੋਂ ਮੈਂ ਲੀਵ ਕੀਤਾ ਉਹਨਾਂ ਦਾ ਕਹਿਣਾ ਸੀ ਕਿ 18,000 ਸਾਡੇ ਕੋਲ ਹੁਣ ਸਿਗਨੇਚਰ ਨੇ। ਸੋ ਹੁਣ ਮੈਨੂੰ ਨਹੀਂ ਪਤਾ ਕੀ ਸਟੇਟਸ ਹੈ, ਪਰ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਇਸ ਵਾਰ ਇਸ ਪੈਟੀਸ਼ਨ ਦੀ ਉਨੀ ਚਰਚਾ ਨਹੀਂ ਹੋਈ ਜਿਵੇਂ ਪਹਿਲਾਂ ਕੁਇਕਲੀ ਜਥੇਦਾਰ ਹਵਾਰਾ ਨੂੰ ਜਦੋਂ ਜਥੇਦਾਰ ਬਣਾਇਆ ਉਹਨਾਂ ਦੀ ਰਿਲੀਜ਼ ਦੇ ਲਈ ਜਾਂ ਆਰਟੀਕਲ 25B ਨੂੰ ਲੈ ਕੇ, ਔਰ ਉਹਦੇ ਕਾਰਨਾਂ 'ਚ ਵੀ ਉਹਨਾਂ ਨੇ ਖੁਦ ਹੀ ਇਹ ਕਿਹਾ ਕਿ ਵੀ ਇੱਕ ਪਾਸੇ ਤਾਂ ਮੀਡੀਆ ਦਾ ਗਲਾ ਘੁੱਟਿਆ ਭਾਰਤ ਨੇ, ਕਿਉਂਕਿ ਮੈਨੂੰ ਯਾਦ ਹੈ ਕਿ ਪਹਿਲੀਆਂ ਪੈਟੀਸ਼ਨਸ ਦੇ ਵੇਲੇ ਈਵਨ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦੇ ਬਾਹਰ ਦੂਸਰੀਆਂ ਥਾਵਾਂ ਤੇ ਵੀ ਜਿਹੜੇ ਹੈ ਸਟਾਲ ਲਾ ਕੇ ਜਦੋਂ ਕਿ ਓਬਾਮਾ ਨੇ ਭਾਰਤ ਜਾਣਾ ਸੀ ਦੇ ਉੱਤੇ ਦਸਤਖਤ ਹੋਏ ਸਨ। ਔਰ ਜਥੇਦਾਰ ਹਵਾਰਾ ਕਿਉਂਕਿ ਇੱਕ ਨਾਇਕ ਦੇ ਤੌਰ ਤੇ ਹਮੇਸ਼ਾ ਹੀ ਸਿੱਖ ਨੌਜਵਾਨੀ ਦੇ ਦਿਲਾਂ ਤੇ ਰਾਜ ਕਰਦੇ ਨੇ, ਉਹਦੇ ਲਈ ਕੋਈ ਬਹੁਤਾ ਵਕਤ ਨਹੀਂ ਸੀ ਲੱਗਾ ਉਸ ਪੈਟੀਸ਼ਨ ਦੇ ਲਈ। ਔਰ ਮੇਰਾ ਵੀ ਇਹ ਫਿਕਰ ਹੈ ਇਸ ਬਾਰੇ, ਔਰ ਮੈਂ ਸਮਝਦਾ ਹਾਂ ਵੀ ਉੱਥੇ ਮੀਡੀਆ ਦਾ ਗਲਾ ਘੁੱਟਣ ਦੇ ਨਾਲ ਨਾਲ ਫੇਸਬੁੱਕ ਪੇਜਿਸ ਵੀ, ਕਿਉਂਕਿ ਮੇਨ ਸਟ੍ਰੀਮ ਮੀਡੀਆ ਜਾਂ ਇਵਨ ਪੰਜਾਬੀ ਮੀਡੀਆ ਨੇ ਵੀ ਅਜੇ ਤੱਕ ਇਸ ਪੈਟੀਸ਼ਨ ਦਾ ਕੋਈ ਨੋਟਿਸ ਨਹੀਂ ਲਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਜਿਹੜੀ ਇੰਟਰਨੈਟ ਸਰਵਿਸ ਸਲੋ ਹੈ ਜਾਂ ਜਿਨ੍ਹਾਂ ਦੇ ਕੋਲ ਹੈ ਵੀ ਨੇ ਫੋਨ ਈਮੇਲ ਨਹੀਂ ਨੇ, ਪਰ ਮੈਂ ਸਮਝਦਾ ਵੀ ਇਹ ਗੱਲ ਤਾਂ ਪਹਿਲਿਆਂ 'ਚ ਵੀ ਰਹੀ ਜਦੋਂ ਕਿ ਜਿਨ੍ਹਾਂ ਨੇ ਦਸਤਖਤ ਕੀਤੇ ਨੇ ਘੱਟੋ ਘੱਟ ਜੇ 4 ਮਿਲੀਅਨ 5 ਮਿਲੀਅਨ ਸਿੱਖ ਰਹਿੰਦੇ ਤੇ ਉਹਦੇ 'ਚੋਂ 1 ਲੱਖ ਐਕਟਿਵ ਸਿੱਖ ਜਿਹੜਾ ਹੈ ਉਹ ਕੱਢਣਾ ਕੋਈ ਔਖਾ ਨਹੀਂ ਹੈ। ਇਸ ਵਰਡ ਨੂੰ ਜਿਵੇਂ ਗੁਰਬਚਨ ਸਿੰਘ ਨਾਰੰਗ ਖੁਦ ਸਪਰੈਡ ਕਰ ਰਹੇ ਨੇ
ਸਾਨੂੰ ਵੀ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਮੈਂ ਸਮਝਦਾ ਵੀ ਹਰ ਇੱਕ ਦਾ, ਜੇ ਤੁਹਾਡੇ ਆਪਣੇ ਬੱਚੇ ਨੇ ਉਹਨਾਂ ਦੀ ਨਹੀਂ ਵੀ ਆ ਈਮੇਲ ਬਣਾ ਲਓ, ਕੋਈ ਇਹ ਏਡਾ ਲੰਬਾ ਚੌੜਾ ਕੰਮ ਨਹੀਂ ਹੁੰਦਾ। ਵੱਧ ਤੋਂ ਵੱਧ ਹਰ ਪਰਿਵਾਰ ਹੀ ਇਹ ਮਿੱਥੇ ਕਿ ਪਾਏ ਉਹਨੇ 20-25 ਜਿਹੜੇ ਨੇ ਸਿਗਨੇਚਰ ਦੇਣੇ ਨੇ ਆਪਣੇ ਪਰਿਵਾਰਕ ਹਲਕਿਆਂ ਚੋਂ। ਜਦੋਂ ਤੱਕ ਤੁਸੀਂ ਵਨ ਲਾਈਨ ਏਜੰਡਾ ਬਣਾ ਕੇ ਕਿਸੇ ਗੱਲ ਤੇ ਕੰਮ ਨਹੀਂ ਕਰਦੇ, ਗੱਲ ਅੱਗੇ ਨਹੀਂ ਤੁਰਦੀ ਹੈ ਜੀ। ਫਿਰ ਉਹਨਾਂ ਨੇ ਜਿਹੜਾ ਇੱਕ ਸੁਝਾਅ ਦਿੱਤਾ ਹੈ ਕਿ ਭਾਈ ਸਾਰੇ ਟੀਵੀ ਚੈਨਲ ਜਿਹੜੇ ਨੇ ਰਲ ਕੇ 2-3 ਦਿਨ ਕੰਮ ਬੰਦ ਕਰਕੇ 2020 ਦੀ ਗੱਲ ਕਰਨ। ਇੱਥੇ ਮੈਂ ਇਹ ਗੱਲ ਜ਼ਰੂਰ ਅਫਸੋਸ ਨਾਲ ਕਹਾਂਗਾ ਕਿ ਮੈਨੂੰ ਨਹੀਂ ਲੱਗਦਾ ਕਿ ਟੀਵੀ 84 ਨੂੰ ਛੱਡ ਕੇ ਕਿਸੇ ਵੀ, ਹਾਂ ਦੂਸਰੇ ਚੈਨਲ ਨੇ ਔਰ ਸਾਡੇ ਜਿਹੜੇ 6 ਫਾਰ ਜਸਟਿਸ ਦੇ ਔਰ ਦੂਸਰੇ ਐਕਟਿਵਿਸਟ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਬਾਕੀ ਚੈਨਲਸ ਤੇ ਵੀ ਜਾਂਦੇ ਨੇ ਜੀ, ਲੇਕਿਨ ਉਹਨਾਂ ਦੇ ਲਈ ਬਾਕੀ ਚੈਨਲਸ ਲਈ ਬਹੁਤ ਸਾਰੀ ਵਾਰੀ ਇਹ ਇੱਕ ਪ੍ਰੋਫੈਸ਼ਨਲ ਉਹਨਾਂ ਲਈ ਇਨਕਮ ਸਾਧਨ ਹੁੰਦਾ ਹੈ। ਅਸੀਂ ਬਿਨਾਂ ਕੋਈ ਤਵੱਕੋ ਕੀਤੇ ਆ ਜਾਂ ਬਿਨਾਂ ਕੋਈ ਇਸ ਕਿਸਮ ਦੀ ਕੰਡੀਸ਼ਨ ਦੇ, ਕਿਉਂਕਿ ਸਾਡਾ ਮਿਸ਼ਨ ਹੀ, ਸਾਡਾ ਨਾਂ ਹੀ ਟੀਵੀ 84 ਦੱਸਦਾ ਹੈ ਵੀ ਅਸੀਂ ਟੀਵੀ 84 ਦਾ ਜਿਹੜਾ ਸਾਡਾ ਮਿਸ਼ਨ ਹੈ ਉਹ ਘੱਲੂਘਾਰਾ 84 ਹੋਏ, ਨਵੰਬਰ 84 ਹੋਏ, ਉਸ ਚੋਂ ਸਾਡੀ ਕੌਮੀ ਆਜ਼ਾਦੀ ਦਾ ਏਜੰਡਾ, ਅਸੀਂ ਇਸ ਦੇ ਲਈ ਫੋਕਸਡ ਹੈ ਜੀ। ਇਹ ਕਾਰਨ ਹੈ ਕਿ ਅਸੀਂ ਮੂਲ ਤੌਰ ਦੇ ਉੱਤੇ ਇਹ ਨਹੀਂ ਵੀ ਸਾਨੂੰ ਕੋਈ ਕਹਿੰਦਾ ਹੈ ਕਿ ਜੇ ਤੁਸੀਂ ਆਹ ਕਹੋ ਜਾਂ ਆਹ ਨਾ ਕਹੋ, ਅਸੀਂ ਇਸ ਨੂੰ ਮਿਸ਼ਨ ਸਮਝਦੇ ਹਾਂ। ਤਾਂ ਮੈਨੂੰ ਨਹੀਂ ਲੱਗਦਾ ਵੀ ਜਦੋਂ ਇਹ ਵੀਰ ਕਹਿੰਦੇ ਨੇ ਕਿ ਵੀ ਬਾਕੀ ਟੀਵੀ ਚੈਨਲ ਪ੍ਰੋਗਰਾਮ ਬੰਦ ਕਰਕੇ ਇਹਦੇ ਤੇ ਫੋਕਸ ਕਰਨ, ਕਿ ਵੀ ਕਿਸੇ ਦੀ ਵੀ ਇਸ ਦੇ ਵਿੱਚ ਦਿਲਚਸਪੀ ਤਾਂ ਦੂਰ ਦੀ ਗੱਲ, ਉਹਨਾਂ ਲਈ ਤਾਂ ਹਾਂ ਜੇ ਉਹਨਾਂ ਤੋਂ ਪੀਰੀਅਡ ਉਹ ਟਾਈਮ ਲੈ ਲੈਣਗੇ ਘੰਟਾ 2 ਘੰਟੇ ਜਿਵੇਂ ਦਾ ਉਹ ਅੱਗੇ ਲੈ ਲੈਂਦੇ ਨੇ, ਤੇ ਫਿਰ ਉਹ ਜੋ ਮਰਜ਼ੀ ਕਹਿ ਲਓ, ਬਟ ਹਰ ਚੀਜ਼ ਪੈਸੇ ਦੇ ਨਾਲ ਜੁੜੀ ਹੋਈ ਹੈ। ਅਸੀਂ ਆਪਣਾ ਫਰਜ਼ ਪੂਰਾ ਕਰਦੇ ਹਾਂ ਔਰ ਇਹ ਅਸੀਂ ਜ਼ਰੂਰ ਕਵਾਂਗੇ ਕਿ ਬਈ ਜੇ ਅਸੀਂ ਸਮਝਦੇ ਹਾਂ ਕਿ ਟੀਵੀ 84 ਦੀਆਂ ਸਰਵਿਸਿਜ਼ ਪੰਥ ਦੇ ਲਈ ਜਾਂ ਸਾਡੇ ਭਵਿੱਖ ਦੇ ਲਈ ਲਾਹੇਵੰਦੀਆਂ ਨੇ, ਫਿਰ ਇਹ ਯਤਨ ਹੋਣਾ ਚਾਹੀਦਾ ਹੈ ਕਿ ਵੀ ਸਾਡਾ ਇੰਨਾ ਕੁ ਬੇਸ ਹੋਰ ਵੀ ਬ੍ਰੌਡਨ ਹੋਏ। ਔਰ ਹੁਣ ਜਿੱਥੇ ਅਸੀਂ ਟਾਈਮ ਵਾਰਨਰ, ਬੈਲ 5, RCN, ਇਹਨਾਂ ਸਾਰੇ ਨੈਟਵਰਕਸ ਤੋਂ ਇਲਾਵਾ ਜਾਦੂ ਤੇ ਆਏ ਸੀ ਪਿਛਲੇ ਆਲਮੋਸਟ 1 ਹਫ਼ਤੇ ਤੋਂ, ਲੋਕੂ ਨੈਟਵਰਕ ਜਿਹੜਾ ਉਸ ਦੇ ਉੱਤੇ ਵੀ ਸਾਡੀ ਪ੍ਰੈਜ਼ੈਂਸ ਹੈ। ਔਰ ਕੈਨੇਡਾ ਦੇ ਵਿੱਚ ਜਿਹੜਾ ਇੱਕ ਬਾਕਸ ਹੈ, ਔਰ ਮੈਂ ਅਮਰੀਕਾ 'ਚ ਘਰ 'ਚ ਵਿਜ਼ਿਟ ਕੀਤਾ ਤਾਂ ਮੈਂ ਦੇਖਿਆ ਉਹ ਫੁੱਲ ਸਕਰੀਨ ਦੇ ਉੱਤੇ ਦੇਖ ਰਹੇ ਸੀ। ਔਰ ਮੈਂ ਕਿਹਾ ਜੀ ਤੁਸੀਂ ਜਾਦੂ ਲਵਾਇਆ? ਕਹਿੰਦੇ ਜੀ ਨਹੀਂ। ਮੈਂ ਕਿਹਾ ਜੀ ਇਹ ਕਿੱਥੋਂ ਹੈ? ਕਹਿੰਦੇ ਜੀ ਅਸੀਂ ਕੈਨੇਡਾ ਤੋਂ ਬਾਕਸ ਮੰਗਵਾਏ ਨੇ, ਉਹਨਾਂ ਨੇ ਸ਼ਿਪ ਕੀਤਾ ਤੇ ਉਹ ਸ਼ਾਇਦ $50-60 ਲੱਗੇ ਨੇ, $8-10 ਮਹੀਨੇ ਦੇ ਦੇਣੇ ਪੈਣਗੇ ਹੋਰ, ਔਰ ਪਰ ਫੁੱਲ ਸਕਰੀਨ ਦੇ ਉੱਤੇ ਉਹ ਚੱਲ ਰਿਹਾ ਸੀ। ਸੋ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਇੱਕ ਫਾਇਰਵਰਕ ਜਾਂ ਕੋਈ ਹੋਰ ਹੈ ਜਿਹੜੇ ਇਹਨੂੰ ਦਿੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਟੀਵੀ 84 ਨੂੰ ਇੰਨਾ ਮਜ਼ਬੂਤ ਕਰੋ ਕਿ ਇਹ ਆਵਾਜ਼, ਜਿਵੇਂ ਅਲ ਜਜ਼ੀਰਾ ਦੁਨੀਆ ਦੇ ਵਿੱਚ ਇੱਕ ਆਪਣੀ ਥਾਂ ਬਣਾ ਚੁੱਕਾ ਹੈ ਨਿਰਪੱਖ ਖਬਰਾਂ ਦੇ ਲਈ ਔਰ ਨਿਰਪੱਖ ਤੌਰ ਦੇ ਉੱਤੇ ਲੋਕਾਂ ਦੇ ਹੱਕਾਂ ਦੀ ਵਜ਼ਾਹਤ ਕਰਨ ਦੇ ਲਈ। ਬੇਸ਼ੱਕ ਉਹਨਾਂ ਦਾ ਜ਼ਿਆਦਾ ਫੋਕਸ ਇਸਲਾਮਿਕ ਵਰਲਡ ਵੀ ਹੁੰਦਾ ਹੈ, ਪਰ ਫਿਰ ਵੀ ਜੇ ਹੁਣ ਕਸ਼ਮੀਰ ਦੇ ਹਵਾਲੇ ਨਾਲ ਵੀ ਕੋਈ ਖਬਰਾਂ ਇੰਟਰਨੈਸ਼ਨਲ ਨੈਟਵਰਕ ਦੇ ਉੱਤੇ ਆਈਆਂ ਤੇ ਸਭ ਤੋਂ ਪਹਿਲਾਂ ਅਲ ਜਜ਼ੀਰਾ, BBC ਬਾਅਦ ਚ ਹੈ, ਭਾਰਤੀ ਮੀਡੀਆ ਨੇ ਉਸ ਨੂੰ ਗਾਇਬ ਕੀਤਾ ਹੋਇਆ। ਔਰ ਇਸ ਲਈ ਅਸੀਂ ਤਾਂ ਹੁਣ ਪ੍ਰੋਗਰਾਮ ਬੰਦ ਕੀ ਕਰਾਂਗੇ, ਸਾਡੇ ਤਾਂ ਪ੍ਰੋਗਰਾਮ ਹੀ ਇਹਨਾਂ ਮੁੱਦਿਆਂ ਨੂੰ ਸਮਰਪਿਤ ਹੁੰਦੇ ਨੇ। ਅਖੀਰ ਚ ਉਹਨਾਂ ਨੇ ਜਿਹੜੇ 3 ਸਵਾਲ ਕਹੇ ਨੇ, ਬੇਸ਼ੱਕ ਅਸੀਂ ਅੱਡ-ਅੱਡ ਸਵਾਲਾਂ ਦੇ ਜਵਾਬਾਂ ਚ ਇਸ ਨੂੰ ਜ਼ਰੂਰ ਐਡਰੈਸ ਕਰਦੇ, ਔਰ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਲਿਖਿਆ, ਮੈਂ ਇਹਨੂੰ ਜ਼ਰੂਰ ਬਰੀਫਲੀ ਟੱਚ ਕਰਾਂਗਾ। UN ਕੀ ਹੈ, ਕਿੱਥੇ ਹੈ? ਇਹ ਇੱਕ ਹਿਸਟਰੀ ਹੈ ਕਿ ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਨਾਂ ਦੀ ਜਥੇਬੰਦੀ ਬਣੀ ਕਿ ਵੀ ਦੁਨੀਆ ਦੇ ਵਿੱਚ ਇਹ ਜੰਗ ਨਾ ਹੋਏ, ਆਪਸ ਟਕਰਾਅ ਨਾ ਹੋਏ, ਪਰ ਉਹ ਜਿਹੜੀ ਲੀਗ ਆਫ ਨੇਸ਼ਨਸ ਸੀ ਉਹ ਬੇਜਾਨ ਸਾਬਤ ਹੋਈ। ਜੇ ਉਹ ਅਸਰਦਾਰ ਸਾਬਤ ਹੁੰਦੀ ਫਿਰ ਦੂਸਰਾ ਸੰਸਾਰ ਯੁੱਧ ਨਾ ਹੁੰਦਾ। ਸੋ 1939 ਤੋਂ 1945 ਤੱਕ ਸੈਕੰਡ ਵਰਲਡ ਵਾਰ ਹੋਇਆ, ਕਰੋੜਾਂ ਲੋਕ ਮਾਰੇ ਗਏ ਦੁਨੀਆ ਦੇ ਦੇਸ਼ਾਂ 'ਚ, ਜਿਨ੍ਹਾਂ ਦੀ ਤਬਾਹੀ ਹੋਈ, ਔਰ ਜਿਹੜੇ ਭਾਵੇਂ ਜਿੱਤੇ ਲੇਕਿਨ ਤਬਾਹੀ ਭਾਰੀ ਹੋਈ। ਉਹਨਾਂ ਨੇ ਡਿਸਾਈਡ ਕੀਤਾ ਔਰ ਪਹਿਲੀ ਵਾਰ ਜਿਹੜਾ 1948 ਦੇ ਵਿੱਚ ਜਿਹੜਾ UN ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਯੂਨਾਈਟਿਡ ਨੇਸ਼ਨਸ, UNO ਉਦੋਂ ਕਹਿੰਦੇ ਸੀ ਉਹਨੂੰ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਬਾਅਦ 'ਚ ਹੁਣ ਅੱਜ ਕੱਲ੍ਹ ਉਹਨੂੰ UN ਕੱਲਾ ਯੂਨਾਈਟਿਡ ਨੇਸ਼ਨਸ ਕਹਿੰਦੇ ਨੇ। ਸੋ ਇਹ 1948, 46, 47, 48 ਤੱਕ ਪਹੁੰਚਦੇ ਆ, ਕਿਉਂਕਿ 48 ਮੈਂ ਇਸ ਲਈ ਕਹਿ ਰਿਹਾ ਕਿ 10 ਦਸੰਬਰ 1948 ਨੂੰ 50 ਦੇਸ਼ਾਂ ਦੇ ਨੁਮਾਇੰਦਿਆਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਚਾਰਟਰ ਆਫ ਹਿਊਮਨ ਰਾਈਟਸ ਐਕਸੈਪਟ ਕੀਤਾ ਸੀ। ਇਸ ਵੇਲੇ ਯੂਨਾਈਟਿਡ ਨੇਸ਼ਨਸ ਦੇ 2 ਮੁੱਖ ਨੇ, ਇਹਨੂੰ ਮੈਂ ਅਦਾਰੇ ਕਹਿ ਸਕਦਾ,
ਇੱਕ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਜਿਹਦੇ 'ਚ ਇਸ ਵੇਲੇ 193 ਦੇ ਕਰੀਬ ਦੇਸ਼ ਜਿਹੜੇ ਨੇ ਉਹ ਉਸ ਦੇ ਮੈਂਬਰ ਨੇ, ਕਿਉਂਕਿ ਬਹੁਤ ਸਾਰੇ ਦੇਸ਼ ਬਾਅਦ ਦੇ ਵਿੱਚ ਮੈਂਬਰ ਬਣੇ ਔਰ ਲਗਭਗ 40-50 ਦੇਸ਼ 1950 ਤੋਂ ਬਾਅਦ ਹੋਂਦ 'ਚ ਆਏ ਨੇ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਹੈ, ਸੁਰੱਖਿਆ ਕੌਂਸਲ, ਜਿਹਦੇ 15 ਮੈਂਬਰ ਨੇ। 15 ਚੋਂ 5 ਪਰਮਾਨੈਂਟ ਮੈਂਬਰ ਨੇ ਜਿਨ੍ਹਾਂ ਕੋਲ ਵੀਟੋ ਦਾ ਹੱਕ ਹੈ, ਜਿਨ੍ਹਾਂ ਦੇ ਵਿੱਚ ਅਮਰੀਕਾ ਹੈ, ਰਸ਼ੀਆ ਹੈ, ਚਾਈਨਾ ਹੈ, ਫਰਾਂਸ ਹੈ ਔਰ ਇੰਗਲੈਂਡ ਹੈ। ਔਰ ਕੁੱਲ ਮਿਲਾ ਕੇ ਯੂਨਾਈਟਿਡ ਨੇਸ਼ਨਸ ਦਾ ਮਕਸਦ ਤਾਂ ਜਿਹੜਾ ਉਹਦੇ ਚਾਰਟਰ 'ਚ ਹੀ ਹੈ, ਲੰਬਾ ਚੌੜਾ ਦੁਨੀਆ ਦੇ ਵਿੱਚ ਇੱਕ ਆਦਰਸ਼ ਮਨੁੱਖੀ ਸਮਾਜ ਦੀ ਸਿਰਜਣਾ ਲਈ ਕੰਮ ਕਰਨਾ। ਕੁਝ ਮੌਕਿਆਂ ਦੇ ਉੱਤੇ UN ਇਫੈਕਟਿਵ ਵੀ ਰਹੀ ਹੈ, ਜਿਵੇਂ ਰਵਾਂਡਾ ਦੇ ਮੁੱਦੇ ਤੇ ਭਾਵੇਂ ਲੇਟਲੀ ਸਹੀ ਉਹਨਾਂ ਨੇ ਪ੍ਰੈਸ਼ਰ ਪਾ ਕੇ ਇੰਟਰਵੈਂਸ਼ਨ ਕਰਾਈ, ਬੋਸਨੀਆ ਦੇ ਮੁੱਦੇ ਤੇ, ਪਰ ਜਿਵੇਂ ਸੁਡਾਨ ਜਾਂ ਡਾਰਫਰ ਜਾਂ ਜੋ ਕੁਝ ਅੱਜ ਕਸ਼ਮੀਰ ਦੇ ਵਿੱਚ ਹੋ ਰਿਹਾ, ਮੈਂ ਸਮਝਦਾ ਵੀ ਇਹ ਯੂਨਾਈਟਿਡ ਨੇਸ਼ਨਸ ਦੀ ਆਪਣੇ ਆਪ ਦੇ ਵਿੱਚ ਇੱਕ ਫੇਲਿਅਰ ਹੈ। ਇਹਦੇ ਬਾਵਜੂਦ ਕਿ ਕਸ਼ਮੀਰ ਦੇ ਮੁੱਦੇ ਤੇ ਯੂਨਾਈਟਿਡ ਨੇਸ਼ਨ ਸੁਰੱਖਿਆ ਕੌਂਸਲ ਨੇ 15 ਦੇ ਕਰੀਬ ਜਿਹੜੇ ਮਤਾ ਪਾਸ ਕੀਤੇ ਹੋਏ ਨੇ। ਕਸ਼ਮੀਰ ਦੇ ਵਿੱਚ ਬੇਗੁਨਾਹ ਦਾ ਖੂਨ ਡੁੱਲ ਰਿਹਾ ਔਰ ਉਹਨਾਂ ਦਾ ਸੈਕਟਰੀ ਜਨਰਲ ਬੈਨ ਕੀ ਮੂਨ ਸਿਰਫ ਇੱਕ ਕਸਟਮਰੀ ਜਿਹਾ ਬਿਆਨ ਦੇ ਕੇ ਪਾਸੇ ਹਟ ਜਾਂਦਾ। ਸੋ ਕੁੱਲ ਮਿਲਾ ਕੇ ਯੂਨਾਈਟਿਡ ਨੇਸ਼ਨਸ ਇਹਨਾਂ 60 ਸਾਲਾਂ ਦੇ ਵਿੱਚ ਵੀ ਜਾਂ 70 ਸਾਲਾਂ ਦੇ ਵਿੱਚ ਵੀ ਕੋਈ ਬਹੁਤ ਕਾਰਗਰ ਸੰਸਥਾ, 5-6 ਬਿਲੀਅਨ ਡਾਲਰ ਦਾ ਇਹਨਾਂ ਦਾ ਬਜਟ ਹੈ। ਇਸ ਲਈ ਮੈਂ ਕਈ ਵਾਰ ਯੂਨਾਈਟਿਡ ਨੇਸ਼ਨਸ ਨੂੰ ਗਟਲੈਸ, ਸਪਾਈਨਲੈਸ, ਟੁੱਥਲੈਸ ਬਾਡੀ ਕਹਿੰਦਾ ਕਿ ਜਿਹਦੇ ਨਾ ਦੰਦ ਨੇ, ਨਾ ਜਿਹਦੀਆਂ ਆਂਦੜੀਆਂ ਨੇ ਔਰ ਨਾ ਹੀ ਜਿਹਦੀ ਰੀੜ੍ਹ ਦੀ ਹੱਡੀ ਹੈ। ਪਰ ਆ ਕੇ ਫਿਰ ਵੀ ਜਦੋਂ ਅਸੀਂ ਕੋਈ ਮੈਮੋ ਦਿੰਦੇ ਹਾਂ, ਕੋਈ ਪ੍ਰੋਟੈਸਟ ਕਰਦੇ ਹਾਂ, ਕੋਈ ਮੰਗ ਕਰਦੇ ਹਾਂ, ਤੇ ਫਿਰ ਅਸੀਂ UN ਦੇ ਵੱਲ ਇਸ਼ਾਰਾ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਆਪਣੇ ਕੋਈ ਸਾਧਨ ਨਹੀਂ ਨੇ ਆਮਦਨ ਦੇ, ਵੱਡੀਆਂ ਤਾਕਤਾਂ ਦੇ ਹੀ, ਅਮਰੀਕਾ ਹੋਏ, ਜਾਪਾਨ ਹੋਏ, ਫਰਾਂਸ ਹੋਏ, ਇੰਗਲੈਂਡ ਹੋਏ, ਇਸ ਲਈ ਬਹੁਤ ਵਾਰ ਅਮਰੀਕਾ ਖਾਸ ਤੌਰ ਤੇ ਮੈਨੀਪੂਲੇਟ ਕਰਦਾ ਹੈ ਯੂਨਾਈਟਿਡ ਨੇਸ਼ਨਸ ਦੇ ਏਜੰਡੇ ਨੂੰ ਵੀ। ਦੂਸਰਾ ਪਾਰਟ ਪੈਟੀਸ਼ਨ ਕੀ ਹੈ? ਪੈਟੀਸ਼ਨ ਇਨਫੈਕਟ ਇਹੀ ਇੱਕ ਤਰੀਕਾ ਹੁੰਦਾ ਹੈ ਜਿਹਦੇ ਰਾਹੀਂ ਤੁਸੀਂ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਹੋ। ਜਿਹੜੀ ਹੁਣ ਪੈਟੀਸ਼ਨ ਹੈ ਇਹ ਵਾਈਟ ਹਾਊਸ ਨੂੰ ਐਡਰੈਸਡ ਹੈ, ਪਰ ਬਹੁਤ ਸਾਰੀਆਂ ਪੈਟੀਸ਼ਨ ਜਿਹੜੀਆਂ UN ਨੂੰ ਐਡਰੈਸਡ ਹੁੰਦੀਆਂ, ਘੱਟੋ ਘੱਟ ਉਹਨਾਂ ਦਾ ਨੋਟਿਸ ਲਿਆ ਜਾਂਦਾ ਹੈ, ਉਹਨਾਂ ਦੇ ਰਿਕਾਰਡਸ ਹੁੰਦੀਆਂ ਨੇ। ਤੇ ਜਦੋਂ ਕਿਤੇ ਫਿਰ UN ਨੇ ਜਾਂ ਅਮਰੀਕਾ ਨੇ ਚਾਹਿਆ ਵੀ ਇੰਟਰਵੀਨ ਕਰਨਾ, ਉਹ ਭਾਵੇਂ ਕੁਰਦਾਂ ਦਾ ਮਾਮਲਾ ਸੀ ਜਾਂ ਦੂਸਰੇ ਇਸ਼ੂਜ਼ ਤੇ, ਫਿਰ ਇਹ ਜ਼ਰੂਰ ਇੰਟਰਵੀਨ ਕਰਨਗੇ। ਤੀਸਰੀ ਗੱਲ ਕਿ UN ਦੀ ਜੇ ਮਾਨਤਾ ਦਿੰਦਾ ਹੈ ਪੰਜਾਬ ਨੂੰ, ਦੇਖੋ UN ਤਾਂ ਉਸ ਹਾਲਤ ਦੇ ਵਿੱਚ ਇੰਟਰਵੀਨ ਕਰੇਗਾ ਜਦੋਂ ਕਿ ਪੱਛਮੀ ਤਾਕਤਾਂ ਔਰ ਅਮਰੀਕਾ ਜਿਹੜਾ ਹੈ ਇਹਨਾਂ ਨੂੰ ਸੂਟ ਕਰੇਗਾ। ਪਰ ਕੁੱਲ ਮਿਲਾ ਕੇ ਘੱਟੋ ਘੱਟ ਇਹ ਪ੍ਰੋਸੈਸ ਆਪਣੇ ਲੋਕਾਂ ਨੂੰ ਜ਼ਰੂਰ ਇਸ ਪਾਸੇ ਦੇ ਲਈ ਪ੍ਰੇਰਿਤ ਵੀ ਕਰਦੀ ਹੈ, ਲਾਮਬੰਦ ਵੀ ਕਰਦੀ ਹੈ। ਔਰ ਪੰਜਾਬ ਬਾਰੇ ਉਹਨਾਂ ਨੇ ਅਖੀਰ ਚ ਕਿਹਾ ਕਿ ਵੀ ਜੇ ਮਾਨਤਾ ਦਿੰਦਾ ਹੈ, ਮਾਨਤਾ ਜਾਂ ਨਾ ਮਾਨਤਾ, ਸਾਡਾ ਇਹ ਦ੍ਰਿੜ ਇਰਾਦਾ ਹੋਣਾ ਚਾਹੀਦਾ ਵੀ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਨੂੰ ਕੇਂਦਰੀ ਜੱਫੇ ਤੋਂ ਆਜ਼ਾਦ ਕਰਵਾਉਣਾ। ਔਰ ਉਹਨਾਂ ਨੇ ਇਹ ਪੁੱਛਿਆ ਕਿ ਵੀ ਉਸ ਦੇ ਫਾਈਨਾਂਸ ਖਾਲਿਸਤਾਨ ਦਾ ਕੀ ਹੋਏਗਾ, ਸੁਰੱਖਿਆ ਦੀ ਕੀ ਗਰੰਟੀ ਹੋਏਗੀ, ਨਿਆਂ ਪ੍ਰਣਾਲੀ ਕੀ ਹੋਏਗੀ ਔਰ ਦੂਸਰੇ ਲੋਕਾਂ ਨੂੰ ਕੀ ਪੰਜਾਬ ਛੱਡਣਾ ਪਏਗਾ। ਇਹ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਸਮੇਂ-ਸਮੇਂ ਆਪਣੇ ਵਿਚਾਰ ਦਿੱਤੇ ਹੋਏ ਨੇ ਔਰ ਸਮੇਂ ਸੀਮਾ ਨੂੰ ਮੁੱਖ ਰੱਖਦੇ ਹਾਂ ਅਸੀਂ ਅੱਜ ਇਸ ਰਿਸਪੌਂਡ ਨੂੰ ਇੱਥੇ ਹੀ ਸੰਕੋਚਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।